ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕਾਂ ਦਾ ਮੈਂ ਅਮਰਵੀਰ ਸਿੰਘ ਨਿਊਜ਼ TV 84 ਪ੍ਰੋਗਰਾਮ ਵਿੱਚ ਸਵਾਗਤ ਕਰਦਾ ਹਾਂ। ਅੱਜ ਅਸੀਂ ਇਸ ਪ੍ਰੋਗਰਾਮ ਵਿੱਚ ਹੋਂਦ ਚੱਲੜ ਦੇ ਸਿੱਖ ਕਤਲੇਆਮ ਬਾਰੇ ਗੱਲ ਕਰਾਂਗੇ। 31 ਅਕਤੂਬਰ 1984 ਨੂੰ ਇੰਦਰਾ ਗਾਂਧੀ ਦੀ ਮੌਤ ਤੋਂ ਬਾਅਦ ਜੋ ਗਿਣੀ ਮਿੱਥੀ ਸਾਜ਼ਿਸ਼ ਤਹਿਤ ਪੂਰੇ ਭਾਰਤ ਵਿੱਚ ਸਿੱਖਾਂ ਦਾ ਕਤਲੇਆਮ ਕੀਤਾ ਗਿਆ ਸੀ, ਉਸੇ ਤਹਿਤ 2 ਨਵੰਬਰ 1984 ਨੂੰ ਹਰਿਆਣਾ ਦੇ ਰੇਵਾੜੀ ਜ਼ਿਲ੍ਹੇ 'ਚ ਪੈਂਦੇ ਪਿੰਡ ਹੋਂਦ ਚੱਲੜ ਤੇ ਹਿੰਦੂ ਭੀੜ ਵੱਲੋਂ ਹਮਲਾ ਕੀਤਾ ਗਿਆ। ਇਸ ਹਮਲੇ ਦੇ ਵਿੱਚ ਲਗਭਗ 200 ਤੋਂ 250 ਬੰਦੇ ਸ਼ਾਮਲ ਸਨ। 4 ਘੰਟੇ ਤੱਕ ਚੱਲੇ ਇਸ ਵਹਿਸ਼ੀਆਨਾ ਨਾਚ ਵਿੱਚ 31 ਸਿੱਖ ਮਾਰੇ ਗਏ ਸਨ। ਸਾਰੀ ਪ੍ਰਾਪਰਟੀ ਤਬਾਹ ਕਰ ਦਿੱਤੀ ਗਈ। ਗੁਰਦੁਆਰਾ ਸਾਹਿਬ ਢਹਿ ਢੇਰੀ ਕਰ ਦਿੱਤੇ ਗਏ। ਹੈਰਾਨੀ ਦੀ ਗੱਲ ਇਹ ਹੈ ਕਿ ਪਿੰਡ ਦੇ ਸਰਪੰਚ ਕਨਪਤ ਸਿੰਘ ਵੱਲੋਂ ਇਸ ਵਾਰਦਾਤ ਦੀ FIR ਪੁਲਿਸ ਕੋਲ ਲਿਖਵਾਉਣ ਤੋਂ ਬਾਅਦ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ। ਨਾ ਹੀ ਮਾਰੇ ਗਿਆਂ ਦੀ ਪਛਾਣ ਕੀਤੀ ਗਈ ਅਤੇ ਨਾ ਹੀ ਇਸ ਕਤਲੇਆਮ ਦੀ ਕੋਈ ਜਾਂਚ ਕੀਤੀ ਗਈ। ਇਹ ਮਾਮਲਾ ਪੂਰੀ ਤਰ੍ਹਾਂ ਦਬਾ ਦਿੱਤਾ ਗਿਆ। ਕਿਸੇ ਨੂੰ ਵੀ ਇਸ ਬਾਰੇ ਕੰਨੋ ਕੰਨ ਖਬਰ ਤੱਕ ਨਹੀਂ ਹੋਈ। ਗੁੜਗਾਉਂ ਸਥਿਤ ਇੰਜੀਨੀਅਰ ਮਨਵਿੰਦਰ ਸਿੰਘ ਗਿਆਸਪੁਰ ਦੇ ਯਤਨਾਂ ਸਦਕਾ ਜਨਵਰੀ 2011 'ਚ 26 ਸਾਲਾਂ ਬਾਅਦ ਹੋਂਦ ਚੱਲੜ ਦੇ ਇਸ ਕਤਲੇਆਮ ਬਾਰੇ ਸਾਰੀ ਦੁਨੀਆ ਨੂੰ ਪਤਾ ਲੱਗਿਆ। ਸਿੱਖ ਕਤਲੇਆਮ ਦੇ ਇਸ ਜਿਉਂਦੇ ਜਾਗਦੇ ਸਬੂਤ ਦੇ ਸਾਹਮਣੇ ਆਉਣ ਤੋਂ ਬਾਅਦ ਜਾਂਚ ਲਈ ਹਰਿਆਣਾ ਸਰਕਾਰ ਵੱਲੋਂ ਜਸਟਿਸ TP ਗਰਗ ਦੀ ਪ੍ਰਧਾਨਗੀ 'ਚ ਗਰਗ ਕਮਿਸ਼ਨ ਬਣਾਇਆ ਗਿਆ ਅਤੇ ਰਿਪੋਰਟ ਸੌਂਪਣ ਲਈ 1 ਸਾਲ ਦਾ ਉਹਨਾਂ ਨੂੰ ਸਮਾਂ ਦਿੱਤਾ ਗਿਆ। ਹੁਣ 4 ਸਾਲ ਬੀਤਣ ਤੋਂ ਬਾਅਦ ਪਿਛਲੇ ਦਿਨੀ ਗਰਗ ਕਮਿਸ਼ਨ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੂੰ ਰਿਪੋਰਟ ਸੌਂਪੀ ਹੈ। ਰਿਪੋਰਟ ਵਿੱਚ ਦੋਸ਼ੀਆਂ ਦੀ ਸ਼ਨਾਖਤ ਕਰਨ ਦੀ ਥਾਂ ਤੇ ਪੀੜਤਾਂ ਨੂੰ ਮੁਆਵਜ਼ਾ ਦੇਣ ਦੀ ਗੱਲ ਕੀਤੀ ਗਈ ਹੈ ਅਤੇ ਹਰਿਆਣਾ ਸਰਕਾਰ ਨੇ ਗਰਗ ਕਮਿਸ਼ਨ ਦੀਆਂ ਸਿਫਾਰਿਸ਼ਾਂ ਮੰਨ ਲਈਆਂ ਹਨ। ਹੁਣ ਸਵਾਲ ਇਹ ਉੱਠਦਾ ਹੈ ਕਿ 30 ਸਾਲ ਬਾਅਦ ਇਨਸਾਫ ਬਸ ਕੀ ਮੁਆਵਜ਼ੇ ਦੇ ਰੂਪ ਵਿੱਚ ਹੀ ਮਿਲੇਗਾ ਅਤੇ ਫਿਰ ਇਸ ਤੋਂ ਬਾਅਦ ਸਿੱਖ ਕੌਮ ਕੋਲ ਕੀ ਸੰਕਲਪ ਬਚਦਾ ਹੈ। ਹੋਂਦ ਚੱਲੜ ਦੇ ਇਸ ਕਤਲੇਆਮ ਤੇ ਅਤੇ ਗਰਗ ਕਮਿਸ਼ਨ ਦੀ ਰਿਪੋਰਟ ਬਾਰੇ ਅਸੀਂ ਅੱਜ ਮਨਵਿੰਦਰ ਸਿੰਘ ਗਿਆਸਪੁਰਾ ਨਾਲ ਗੱਲ ਕਰਾਂਗੇ, ਜਿਨ੍ਹਾਂ ਨੇ ਇਸ ਕਤਲੇਆਮ ਨੂੰ ਸਾਹਮਣੇ ਲਿਆਂਦਾ ਅਤੇ ਸਾਰੀ ਦੁਨੀਆ ਨੂੰ ਇਸ ਬਾਰੇ ਦੱਸਿਆ। ਉਹ ਸਾਡੇ ਨਾਲ ਇਸ ਸਮੇਂ ਲੁਧਿਆਣਾ ਤੋਂ ਫੋਨ ਲਾਈਨ ਤੇ ਜੁੜ ਚੁੱਕੇ ਨੇ। ਆਓ ਉਹਨਾਂ ਨਾਲ ਗੱਲਬਾਤ ਸ਼ੁਰੂ ਕਰਦੇ ਹਾਂ। ਹਾਂਜੀ ਵੀਰ ਜੀ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। TV 84 ਦੇ ਸਾਰੇ ਦਰਸ਼ਕਾਂ ਨੂੰ ਮੇਰੇ ਵੱਲੋਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ। ਮਨਵਿੰਦਰ ਸਿੰਘ ਜੀ, ਸਭ ਤੋਂ ਪਹਿਲਾਂ ਤਾਂ ਜਿਹੜੇ ਸਾਡੇ ਇਸ ਵੇਲੇ ਸਾਡੇ ਨਾਲ ਨਵੇਂ ਦਰਸ਼ਕ ਜੁੜੇ ਨੇ, ਉਹਨਾਂ ਨਾਲ ਸਾਨੂੰ ਇਸ ਬਾਰੇ ਦੱਸੋ ਕਿ ਤੁਸੀਂ ਇਹਨੂੰ ਕਿਵੇਂ ਅਨਅਰਥ ਕੀਤਾ, ਇਹ ਘਟਨਾ, ਇਹ ਕਤਲੇਆਮ ਕਿਵੇਂ ਵਾਪਰਿਆ। ਸਾਡੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਇਸ ਬਾਰੇ ਦੱਸੋ। ਵੀਰ ਜੀ, ਮੈਂ ਲੁਧਿਆਣੇ ਤੋਂ ਗੁੜਗਾਉਂ 2005 ਵਿੱਚ ਨੌਕਰੀ ਤੇ ਲੱਗਿਆ ਸੀ V&S ਇੰਟਰਨੈਸ਼ਨਲ ਵਿੱਚ। ਉੱਥੇ ਮੈਂ ਜਨਰਲ ਮੈਨੇਜਰ ਸੀ। ਜਨਵਰੀ 2011 ਦੀ ਗੱਲ ਹੈ ਕਿ ਮੈਂ ਆਪਣੇ ਦਫ਼ਤਰ ਵਿੱਚ ਬੈਠਾ ਸੀ ਕਿ ਇੱਕ ਟਰੱਕ ਡਰਾਈਵਰ ਜਿਹੜਾ ਕਿ ਸਾਡੇ ਫੈਕਟਰੀ ਵਿੱਚ ਰਾ ਮਟੀਰੀਅਲ ਲੈ ਕੇ ਆਇਆ ਸੀ। ਦੁਪਹਿਰ ਦਾ ਟਾਈਮ ਸੀ। ਸਾਡੀ ਫੈਕਟਰੀ ਦੇ ਵਿੱਚ ਆਇਆ ਤੇ ਦੁਪਹਿਰ ਦਾ ਟਾਈਮ ਲੰਚ ਟਾਈਮ ਹੋਣ ਕਰਕੇ ਉਹਨੂੰ ਆਲੇ ਦੁਆਲੇ ਪੂਰੀ ਫੈਕਟਰੀ ਦੇ ਵਿੱਚ ਕੋਈ ਦਿਖਾਈ ਨਹੀਂ ਦਿੱਤਾ। ਐਕਚੁਅਲੀ ਮੈਂ ਆਪਣੇ ਦਫ਼ਤਰ ਦੇ ਵਿੱਚ ਹੀ ਬੈਠਾ ਸੀ। ਮੇਰੇ ਦਫ਼ਤਰ ਦੇ ਵਿੱਚ ਉਹ ਮੈਨੂੰ ਬੈਠਾ ਦੇਖ ਕੇ ਉਹ ਮੇਰੇ ਸ਼ੀਸ਼ਾ ਖੋਲ ਕੇ ਮੇਰੇ ਆਫਿਸ ਦੇ ਵਿੱਚ ਅੰਦਰ ਜਦੋਂ ਵੜਿਆ ਤੇ ਮੈਂ ਸਹਿਜ ਸੁਭਾਏ ਉਹਨੂੰ ਕਹਿ ਦਿੱਤਾ ਕਿ ਕਿੱਧਰ ਮੂੰਹ ਚੱਕਿਆ। ਇੰਨੀ ਗੱਲ ਦਾ ਉਸ ਬੰਦੇ ਨੂੰ ਬੁਰਾ ਲੱਗਿਆ ਤੇ ਉਹਨੇ ਬੁਰਾ ਮਨਾਇਆ ਤੇ ਉਸਨੇ ਹਿੰਦੀ ਦੇ ਵਿੱਚ ਜਿਵੇਂ ਹਰਿਆਣਵੀ ਗੱਲ ਕਰਦੇ ਆ ਤੇ ਮੈਨੂੰ ਕਹਿਣ ਲੱਗਾ ਕਿ ਆਪ ਇसी ਦਫ਼ਤਰੋਂ में बैठ के ही बातें बना सकते हो। ਮੈਂ ਉਹਨੂੰ ਕਿਹਾ ਵੀ ਤੂੰ ਦੱਸ ਕਿੱਥੇ ਗੱਲ ਕਰਾਉਣੀ ਹੈ। ਤੇ ਉਹ ਕਹਿੰਦਾ ਇੱਕੋ ਸਾਹੇ ਬੋਲਣ ਲੱਗ ਗਿਆ ਕਿ 84 में जब इंदिरा को मारा हमारे गांव के पास एक गांव था, उस गांव के सभी सरदारों को जिंदा जला दिया। इतने साल हो गए, कहता कोई किसी भी सरदार ने वहां पांव तक तो डाला नहीं। कहता आप बातें करते हो बड़ी बड़ी, कहता उनकी अंतिम क्रियाक्रम तक तो हुआ नहीं। तो मैं उन्होंने पूछा भी वो पिंड किथे का है कि अज भी उवें दा उवें खड़ा। ਉਹਨੇ ਦੱਸਿਆ ਕਿ ਹਾਂ ਇਹ ਪਿੰਡ ਅੱਜ ਵੀ ਉਵੇਂ ਦਾ ਉਵੇਂ ਖੜਾ, ਉੱਥੇ ਉਵੇਂ ਇਮਾਰਤਾਂ ਹੈਗੀਆਂ ਨੇ ਤੇ ਉੱਥੇ ਬੱਚੇ ਜਾਂਦੇ ਨੇ ਤੇ ਡਰਦੇ ਨੇ, ਲੋਕਾਂ ਨੂੰ ਉੱਥੇ ਜਾਣ ਤੋਂ ਡਰ ਲੱਗਦਾ। ਤੇ ਮੈਂ ਉਹਨੂੰ ਉਸ ਜਗ੍ਹਾ ਦਾ ਐਡਰੈਸ ਪੁੱਛਿਆ। ਐਡਰੈਸ ਪੁੱਛ ਕੇ ਅਗਲੇ ਦਿਨ 23 ਜਨਵਰੀ 2011 ਨੂੰ ਮੈਂ ਆਫਿਸ ਜਾਣ ਦੀ ਬਜਾਏ ਸਿੱਧਾ ਉਸ ਪਿੰਡ ਵਿੱਚ ਜਾਣ ਦਾ ਮਨ ਬਣਾਇਆ ਔਰ ਉਸ ਪਿੰਡ ਵਿੱਚ ਜਦੋਂ ਗਿਆ ਔਰ ਉਹ ਪਿੰਡ ਦੀ ਜੋ ਤਬਾਹੀ ਜਿਹੜੀ ਹੈਗੀ ਹੈ ਉਹ ਆਪਣੇ ਮੂੰਹੋਂ ਆਪੇ ਬਿਆਨ ਕਰਦੀ ਹੈ, ਕਿਉਂਕਿ ਉੱਥੇ ਜਿਹੜੇ ਘਰ ਖੜੇ ਨੇ ਉਹਨਾਂ ਦੀਆਂ ਛੱਤਾਂ ਹੈ ਨਹੀਂ। ਘਰ ਖੜੇ ਨੇ, ਛੱਤਾਂ ਹੈ ਨਹੀਂ, ਦਰਖਤ ਹੈ ਨਹੀਂ। ਛੱਤਾਂ ਦੇ ਵਿੱਚ ਲੱਗਦਾ ਵੀ ਅੱਗ ਲਗਾ ਕੇ ਅੰਦਰ ਸਿੱਟਿਆ ਹੋਏਗਾ।
ਅੰਦਰ ਜਲੀ ਹੋਈ ਕਣਕ ਅੱਜ ਤੱਕ ਮੌਜੂਦ ਪਈ ਹੈ। ਗੁਰਦੁਆਰਾ ਸਾਹਿਬ ਹੈ, ਗੁਰਦੁਆਰਾ ਸਾਹਿਬ ਦਾ ਪਤਾ ਲੱਗਦਾ ਕਿਉਂਕਿ ਸਾਹਮਣੇ ਲਿਖਿਆ ਹੋਇਆ ਸਭਨਾ ਜੀਆਂ ਕਾ ਇੱਕ ਦਾਤਾ ਸੋਮੈ ਵਿਸਰ ਨਾ ਜਾਈ। ਖੜਾ ਸਾਹਿਬ ਬਣਿਆ ਹੋਇਆ, ਉੱਥੇ ਨਜਾਇਜ਼ ਬੰਦਿਆਂ ਨੇ ਕਬਜ਼ੇ ਕਰਕੇ ਤੂੜੀ ਵਗੈਰਾ ਪਾਈ ਹੋਈ ਸੀ ਜਦੋਂ ਮੈਂ ਗਿਆ ਪਹਿਲੀ ਵਾਰ 23 ਜਨਵਰੀ ਨੂੰ। ਔਰ ਇਹ ਸਾਰੀ ਚੀਜ਼ ਜਦੋਂ ਸਾਹਮਣੇ ਆਈ ਇੱਕ ਦਿਲ ਦਹਿਲਾਉਣ ਵਾਲੀ ਗੱਲ ਸੀ ਔਰ ਉਹਦੇ ਵਿੱਚ ਬਿਲਕੁਲ ਅਣਜਾਣ ਸੀ ਸਾਰੇ ਪੱਖਾਂ ਤੋਂ ਉਸ ਟਾਈਮ ਮੈਂ ਵੀ ਇੱਥੇ ਕੀ ਹੋਇਆ ਹੋਏਗਾ, ਕਿੱਦਾਂ ਹੋਇਆ। ਔਰ ਇਹ ਸਾਰੀ ਚੀਜ਼ ਦੀ ਨਾਲ ਵਾਲੇ ਜਿਹੜਾ ਜਾਤੂਪੁਰ ਥਾਣਾ ਜਿੱਥੇ FIR ਦਰਜ ਕਰਾਈ ਸੀ ਉਹਦੀ ਜਿਹੜੀ ਸੀਗੀ ਪੁਲਿਸ ਵਾਲਿਆਂ ਤੋਂ ਤੁਹਾਨੂੰ ਪਤਾ ਜਿਹੜੀ ਹੈਗੀ ਆ ਇੰਡੀਆ ਦੀ ਪੁਲਿਸ ਕਿੰਨੀ ਚੰਗੀ ਆ ਵਿਚਾਰੀ, ਉਹਨਾਂ ਨੇ ਪੈਸੇ ਲੈ ਕੇ ਤੇ ਮੈਨੂੰ ਉਹਦੀ FIR ਉਹਨਾਂ ਦੇ ਕੋਲੋਂ ਮੈਂ ਫੋਟੋ ਸਟੇਟ ਵਗੈਰਾ ਕਰਵਾ ਲਈ। ਉਸ ਤੋਂ ਬਾਅਦ ਇਸ ਸਾਰੀ ਚੀਜ਼ ਦੀ ਜਿਹੜੀ ਸੀ ਫੋਟੋਆਂ ਖਿੱਚ ਕੇ ਇੱਕ ਫੇਸਬੁੱਕ ਜਰੀਏ ਇਸ ਨੂੰ ਸਾਰੀ ਚੀਜ਼ ਨੂੰ ਆਰਟੀਕਲ ਲਿਖ ਕੇ ਆਰਟੀਕਲ ਦੇ ਰੂਪ ਵਿੱਚ ਇਹ ਫੇਸਬੁੱਕ ਤੇ ਚੜਾਇਆ ਸੀ। ਔਰ ਇਸ ਦਾ ਜਿਹੜਾ ਆਰਟੀਕਲ ਸੀ ਸਭ ਤੋਂ ਪਹਿਲਾਂ ਅਮਰੀਕਾ ਦੇ ਵਿੱਚ ਛਪਿਆ ਸੀ 7 ਫਰਵਰੀ 2011 ਨੂੰ। ਔਰ ਉਸ ਤੋਂ ਬਾਅਦ ਆਪ ਸਭ ਦੇ ਸਹਿਯੋਗ ਦੇ ਨਾਲ ਪੂਰੇ ਦੁਨੀਆ ਦਾ ਜਿੰਨੇ ਵੀ ਸਿੱਖ ਮੀਡੀਆ ਉਸ ਦੇ ਸਹਿਯੋਗ ਦੇ ਨਾਲ ਇਸ ਕਾਂਡ ਦੇ ਉੱਪਰੋਂ ਪਰਦਾ ਉੱਠਿਆ। ਔਰ ਪਰਦਾ ਉੱਠਣ ਤੋਂ ਬਾਅਦ ਅਸੀਂ ਉੱਥੇ ਉਹਨਾਂ ਦੀ ਜਿਹੜੇ ਉੱਥੇ ਸ਼ਹੀਦ ਹੋਏ ਸੀ, ਐਕਚੁਅਲੀ ਉੱਥੇ 31 ਪਿੰਡ ਦੇ ਸਿਵਲੀਅਨ ਸ਼ਹੀਦ ਹੋਏ ਸੀ। ਇੱਕ ਫੌਜੀ ਸਿੰਘ ਇੰਦਰਜੀਤ ਸਿੰਘ ਜਿਹੜਾ ਕਿ ਆਪਣੀ ਰੈਜੀਮੈਂਟ ਤੋਂ ਛੁੱਟੀ ਗਿਆ ਸੀ, ਉਹ ਇਸ ਪਿੰਡ ਵਿੱਚ ਪਨਾਹ ਲੈਣ ਲਈ ਰੁਕਿਆ ਸੀ ਤੇ ਉਸ ਨੂੰ ਵੀ ਉੱਥੇ ਹੀ ਥਾਂ ਮਾਰ ਦਿੱਤਾ ਗਿਆ ਸੀ। ਟੋਟਲ ਜਿਹੜੇ ਇੱਥੇ ਕਿਲਿੰਗ ਹੋਈ ਹੈ 32 ਬੰਦਿਆਂ ਦੀ ਕਿਲਿੰਗ ਇਸ ਪਿੰਡ ਵਿੱਚ ਹੋਈ ਹੈ। ਔਰ ਉਸ ਤੋਂ ਬਾਅਦ ਸਾਡੇ ਵੱਲੋਂ ਉੱਥੇ 3 ਮਾਰਚ 2011 ਨੂੰ ਅਖੰਡ ਪਾਠ ਸਾਹਿਬ ਉਸੇ ਪਿੰਡ ਵਿੱਚ ਕਰਵਾਇਆ ਗਿਆ ਸੀ ਤੇ 3, 4, 5 ਮਾਰਚ ਨੂੰ ਉੱਥੇ ਭੋਗ ਪਿਆ ਸੀ। ਔਰ ਭੋਗ ਦੇ ਟਾਈਮ ਉੱਥੇ ਇੰਨੀ ਸੰਗਤ ਜੁੜ ਗਈ ਸੀ, ਇੰਨਾ ਉੱਥੇ ਹਜ਼ੂਮ ਆ ਗਿਆ ਸੀ ਕਿ ਹਰਿਆਣਾ ਗੌਰਮੈਂਟ ਨੇ ਘਬਰਾ ਕੇ ਇਸ ਲਈ ਇਸ ਦੀ ਇਨਕੁਆਇਰੀ ਦੇ ਲਈ ਜਸਟਿਸ TP ਗਰਗ ਜਿਹੜਾ ਕਿ ਇਲਾਹਾਬਾਦ ਹਾਈ ਕੋਰਟ ਦਾ ਰਿਟਾਇਰਡ ਜੱਜ ਆ, ਉਸ ਦੀ ਪ੍ਰਧਾਨਗੀ ਵਿੱਚ ਇੱਕ ਕਮਿਸ਼ਨ ਕਾਇਮ ਕਰਕੇ ਇਸ ਪਿੰਡ ਦੀ ਇਨਕੁਆਇਰੀ ਦਾ ਐਲਾਨ ਕਰ ਦਿੱਤਾ ਗਿਆ ਸੀ। ਔਰ ਕਿਹਾ ਗਿਆ ਸੀ ਕਿ ਇਸ ਦੀ ਜਿਹੜੀ ਇਨਕੁਆਇਰੀ ਹੈ ਇਹ 6 ਮਹੀਨੇ ਦੇ ਵਿੱਚ ਲੋਕਾਂ ਦੇ ਸਾਹਮਣੇ ਆ ਜਾਵੇਗੀ। ਔਰ ਇੱਕ ਗੱਲ ਹੋਰ ਉੱਥੇ ਪੱਖ ਦੱਸਣਯੋਗ ਹੈ ਕਿ ਉਸ ਦਿਨ ਸਾਡੇ ਅਕਾਲ ਤਖਤ ਦੇ ਜਥੇਦਾਰ ਗਿਆਨੀ ਗੁਰਬਚਨ ਸਿੰਘ ਜੀ ਆਪਣੇ ਕਰ ਕਮਲਾਂ ਦੇ ਨਾਲ ਉਸ ਪਿੰਡ ਵਿੱਚ ਜੈਨੋਸਾਈਡ ਦਾ ਇੱਕ ਬਹੁਤ ਵੱਡਾ ਪੱਥਰ ਲਗਾ ਕੇ ਆਏ ਸੀ। ਔਰ ਇਹਨਾਂ ਨੇ ਐਲਾਨ ਕੀਤਾ ਸੀ ਕਿ 50 ਲੱਖ ਰੁਪਈਆ ਸ਼੍ਰੋਮਣੀ ਕਮੇਟੀ ਇੱਥੇ ਲਗਾ ਕੇ ਇੱਕ ਬਹੁਤ ਜਿੱਦਾਂ ਜਲ੍ਹਿਆਂਵਾਲੇ ਬਾਗ ਦੇ ਵਿੱਚ ਬਣਿਆ ਹੋਇਆ ਯਾਦਗਾਰ, ਇਵੇਂ ਹੀ 84 ਦੇ ਸਿੱਖਾਂ ਦੀ ਸਮੂਹ ਸਿੱਖਾਂ ਦੀ ਯਾਦਗਾਰ ਇੱਥੇ ਸਥਾਪਿਤ ਕੀਤੀ ਜਾਏਗੀ ਕਿਉਂਕਿ ਇਹ ਪਿੰਡ ਅੱਜ ਵੀ ਉਵੇਂ ਦਾ ਉਵੇਂ ਖੜਾ। ਔਰ ਇਹ ਪੂਰੀ ਉਸ ਘਟਨਾਕ੍ਰਮ ਦੀ ਜੋ ਨਵੰਬਰ 1984 ਨੂੰ ਸਿੱਖਾਂ ਦੇ ਨਾਲ ਬੀਤਿਆ ਉਸ ਘਟਨਾਕ੍ਰਮ ਦੀ ਇਹ ਪੂਰਾ ਪਿੰਡ ਗਵਾਹੀ ਭਰਦਾ। ਇਸ ਤੋਂ ਬਾਅਦ ਅਸੀਂ ਗੱਲ ਅੱਜ ਕਰ ਰਹੇ ਸੀ ਕਤਲੇਆਮ ਦੇ ਬਾਰੇ ਗਰਗ ਕਮਿਸ਼ਨ ਦੀ। ਗਰਗ ਕਮਿਸ਼ਨ ਦੀ ਜਿਹੜੀ ਕਿ 6 ਮਹੀਨੇ ਦੇ ਵਿੱਚ ਰਿਪੋਰਟ ਦੇਣੀ ਸੀ, ਪਰ ਦੁੱਖ ਦੀ ਗੱਲ ਇਹ ਹੈ ਕਿ ਅਸੀਂ ਪੂਰੇ 4 ਸਾਲ ਗਰਗ ਕਮਿਸ਼ਨ ਕੋਲ ਜਾਂਦੇ ਰਹੇ। ਗਰਗ ਕਮਿਸ਼ਨ ਦਾ ਹੈੱਡਕੁਆਟਰ ਹਿਸਾਰ ਬਣਾਇਆ ਗਿਆ। ਹਿਸਾਰ ਦੇ ਰੈਸਟ ਹਾਊਸ ਦੇ ਵਿੱਚ ਜੱਜ ਜਿਹੜਾ ਸੀ ਆਪਣੀ ਕੋਰਟ ਲਗਾਉਂਦਾ। ਅਸੀਂ ਉੱਥੇ ਪੂਰੇ 4 ਸਾਲ ਲਗਭਗ 38 ਤੋਂ 40 ਤਰੀਕਾਂ ਅਸੀਂ ਉੱਥੇ ਭੁਗਤੀਆਂ ਔਰ ਇੱਕ ਗਵਾਹ ਨੂੰ ਉੱਥੇ ਅਸੀਂ ਪੇਸ਼ ਕੀਤਾ। ਉਹਦੇ ਵਿੱਚ ਅਸੀਂ ਪੂਰੇ ਤੱਥ ਪੇਸ਼ ਕੀਤੇ। ਉਹਨਾਂ ਤੱਥਾਂ ਦੇ ਵਿੱਚ ਜਿਹੜੀਆਂ ਗੱਲਾਂ ਅਸੀਂ ਕਮਿਸ਼ਨ ਦੇ ਸਾਹਮਣੇ ਪੇਸ਼ ਕੀਤੀਆਂ, ਕਿਉਂਕਿ ਇੱਕ ਗੱਲ ਬੜੀ ਸੰਗਤਾਂ ਨੂੰ ਵੀ ਦਰਸ਼ਕਾਂ ਨੂੰ ਵੀ ਸਮਝਣ ਯੋਗ ਹੈ ਕਿ ਕਈ ਵਾਰ ਮਨ ਦੇ ਵਿੱਚ ਆਉਂਦਾ ਕਿ 30 ਸਾਲ ਹੋ ਗਏ ਤੇ ਅਸੀਂ ਦੋਸ਼ੀਆਂ ਦੀ ਪਛਾਣ ਕਿਵੇਂ ਹੋਵੇ। ਇਹ ਬੜੀ ਇੱਕ ਇੰਪੋਰਟੈਂਟ ਗੱਲ ਸੀ। ਉੱਥੇ ਦੋਸ਼ੀਆਂ ਦੀ ਪਛਾਣ ਦੇ ਲਈ ਅਸੀਂ ਜਿਹੜੇ ਐਫੀਡੈਵਿਟ ਪੇਸ਼ ਕੀਤੇ ਉਹਨਾਂ ਐਫੀਡੈਵਿਟਾਂ ਦੇ ਆਧਾਰ ਤੇ ਇਹ ਗੱਲ ਉੱਭਰ ਕੇ ਸਾਹਮਣੇ ਆਈ ਕਿ ਜਿਹੜਾ ਇਹ ਕਤਲੇਆਮ ਸੀ, ਕਤਲੇਆਮ 2 ਨਵੰਬਰ 1984 ਨੂੰ ਹੋਇਆ ਔਰ ਇਹ ਸਵੇਰੇ 11 ਵਜੇ ਤੋਂ ਲੈ ਕੇ ਸ਼ਾਮ ਦੇ 5 ਵਜੇ ਤੱਕ ਕਤਲੇਆਮ ਹੁੰਦਾ ਰਿਹਾ। ਕਤਲੇਆਮ ਹੋਣ ਤੋਂ 2 ਘੰਟੇ ਪਹਿਲਾਂ ਯਾਨੀ ਕਿ 8 ਵਜੇ 2 ਨਵੰਬਰ 1984 ਨੂੰ ਸਵੇਰੇ 8 ਵਜੇ ਜਿਹੜੇ ਹੋਂਦ ਪਿੰਡ ਦੇ ਵਸਨੀਕ ਇਹਨਾਂ ਨੂੰ ਕਿਤੋਂ ਨਾ ਕਿਤੋਂ ਭਿਣਕ ਮਿਲ ਗਈ ਸੀ ਕਿ ਅੱਜ ਸਾਡੇ ਇਸ ਤੇ ਹਮਲਾ ਹੋਏਗਾ, ਸਾਡੇ ਪਿੰਡ ਤੇ ਹਮਲਾ ਹੋਏਗਾ। ਇਸ ਦੇ ਮੱਦੇ ਨਜ਼ਰ ਇਹਨਾਂ ਨੇ ਲਾਗਲਾ ਪਿੰਡ ਚਿੱਲੜ, ਐਕਚੁਅਲੀ ਹੋਂਦ ਅਤੇ ਚਿੱਲੜ ਦੀ ਇੱਕ ਸਾਂਝੀ ਪੰਚਾਇਤ ਹੁੰਦੀ ਸੀ ਕਿਉਂਕਿ ਪਿੰਡ ਛੋਟੇ ਛੋਟੇ ਨੇ ਦੋਨੋਂ।
ਇਹਨਾਂ ਨੇ ਚਿੱਲੜ ਪਿੰਡ ਦੇ ਸਰਪੰਚ ਧਨਪਤ ਨੂੰ ਆਪਣੇ ਪਿੰਡ ਬੁਲਾਇਆ ਔਰ ਅਤੇ ਉਹਨੂੰ ਸਰਪੰਚ ਵੀ ਆਇਆ, ਉਦੋਂ ਨੰਬਰਦਾਰ ਵੀ ਆਇਆ, ਆਪਣਾ ਜਿਹੜਾ ਹੈਗਾ ਸੀ ਕਈ ਪੰਜ ਚਾਰ ਜਿਹੜੇ ਪਤਵੰਤੇ ਸੱਜਣ ਉਸ ਪਿੰਡ ਦੇ ਜਿਨ੍ਹਾਂ ਦਾ ਕਿ FIR ਦੇ ਵਿੱਚ ਸਾਰਿਆਂ ਦਾ ਨਾਮ ਆ, ਉਸ ਪਿੰਡ ਵਿੱਚ ਆਏ ਤੇ ਉਹਨਾਂ ਨੂੰ ਇਸ ਆਪਣੇ ਜਿਹੜਾ ਖਦਸਾ ਸੀ ਉਹਨਾਂ ਦਾ ਪਿੰਡ ਵਾਲਿਆਂ ਦਾ ਸਰਦਾਰ ਉੱਤਮ ਸਿੰਘ ਜੀ ਨੇ ਜਿਹੜਾ ਕਿ ਹੋਂਦ ਦੇ ਵਸਨੀਕ ਨੇ, ਉਹਨਾਂ ਨੂੰ ਦੱਸਿਆ ਕਿ ਏਦਾਂ ਅੱਜ ਸਾਨੂੰ ਲੱਗਦਾ ਕਿ ਸਾਡੇ ਤੇ ਹਮਲਾ ਹੋਏਗਾ ਜੀ। ਇਸ ਤੇ ਸਰਪੰਚ ਧਨਪਤ ਨੇ ਉਹਨਾਂ ਨੂੰ ਪੂਰੀ ਤਸੱਲੀ ਦਿੱਤੀ ਤੇ ਉਹਨਾਂ ਨੂੰ ਇਹ ਕਿਹਾ ਕਿ ਤੁਸੀਂ ਨਿਸ਼ਚਿੰਤ ਹੋ ਜਾਓ, ਤੁਹਾਡੇ ਤੇ ਕੋਈ ਵੀ ਹਮਲਾ ਨਹੀਂ ਕਰ ਸਕਦਾ, ਅਗਰ ਹਮਲਾ ਹੋਏਗਾ ਤੇ ਸਭ ਤੋਂ ਪਹਿਲਾਂ ਮੈਂ ਆਪਣੀ ਜਾਨ ਦਿਆਂਗਾ, ਮੈਂ ਮੂਹਰੇ ਆਵਾਂਗਾ। ਉਹ ਉਹਨਾਂ ਨੂੰ ਬੇਨਤੀ ਕਰ ਰਹੇ ਸੀ ਕਿ ਤੁਸੀਂ ਸਾਨੂੰ ਕੋਈ ਨਾ ਕੋਈ ਇੱਥੋਂ ਆਪਣੇ ਤੁਹਾਡੇ ਕੋਲ ਸਾਧਨ ਹੈਗੇ ਨੇ, ਤੁਹਾਡੇ ਕੋਲ ਟਰੈਕਟਰ ਹੈਗੇ ਨੇ, ਸਾਨੂੰ ਇੱਥੋਂ ਸੁਰੱਖਿਅਤ ਕਿਤੇ ਬਾਹਰ ਕੱਢ ਦਿਓ ਤਾਂ ਕਿ ਅਸੀਂ ਪੰਜਾਬ ਸੁਰੱਖਿਅਤ ਸ਼ਰਨ ਲੈ ਲਈਏ। ਜਦੋਂ ਮਾਹੌਲ ਠੀਕ ਹੋ ਜਾਏਗਾ ਤੇ ਅਸੀਂ ਵਾਪਸ ਆਪਣੇ ਘਰਾਂ ਦੇ ਵਿੱਚ ਆ ਜਾਵਾਂਗੇ। ਪਰ ਸਰਪੰਚ ਜਿਹੜਾ ਧਨਪਤ ਸੀ ਤੇ ਜਿਹੜਾ ਨੰਬਰਦਾਰ ਸੀ, ਇਹਨਾਂ ਸਾਰਿਆਂ ਨੇ ਉਹਨਾਂ ਨੂੰ ਕਿਹਾ ਕਿ ਤੁਸੀਂ ਚਿੰਤਾ ਨਾ ਕਰੋ, ਮੈਂ ਜਿੰਨਾ ਚਿਰ ਮੈਂ ਇੱਥੇ ਆ ਤੇ ਤੁਹਾਡੇ ਤੇ ਇੱਕ ਵਾਲ ਵੀ ਵਿੰਗਾ ਨਹੀਂ ਹੋ ਸਕਦਾ। ਸਰਪੰਚ ਦੇ ਖੜੇ ਹੀ 10 ਵਜੇ ਭੀੜ ਆਉਣੀ ਸ਼ੁਰੂ ਹੋ ਗਈ, ਜਿਹੜੀ ਕਿ ਪੰਜਾਬ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦੇ ਵਿੱਚ ਆਈ ਤੇ ਉਹ ਗੁੰਡੇ ਕਿਸਮ ਦੇ ਲੋਕ ਸੀ ਤੇ ਉਹਨਾਂ ਨੇ ਆਉਂਦਿਆਂ ਨੇ ਜਿਹੜੇ ਉਹਨਾਂ ਦੇ, ਕਿਉਂਕਿ ਇਹ ਖੇਤੀ ਦਾ ਕੰਮ ਕਰਦੇ ਸੀ, ਇਹਨਾਂ ਦੇ ਕੁੱਪ ਸੀ ਬਾਹਰ ਤੂੜੀ ਵਾਲੇ, ਉਹਨਾਂ ਨੇ ਤੂੜੀ ਵਾਲੇ ਕੁੱਪਾਂ ਨੂੰ ਅੱਗਾਂ ਲਾਉਣੀਆਂ ਆਉਂਦਿਆਂ ਨੇ ਸ਼ੁਰੂ ਕਰ ਦਿੱਤੀਆਂ ਔਰ ਪੂਰੇ ਪਿੰਡ ਨੂੰ ਘੇਰ ਲਿਆ ਔਰ ਸਰਪੰਚ ਨੇ ਇਹਨਾਂ ਨੂੰ ਕਿਹਾ ਪਿੰਡ ਵਾਸੀਆਂ ਨੂੰ कि आप घरों में चले जाओ, ये आपे लूट पाट के चले जाएंगे, आप चिंता की आपको घबराने की जरूरत नहीं। सरपंच धनपत ने इन्होंने कहा ते आपको अपने घरां दे विच दुबक गए लोग और उन्हां भीड़ ने की कीता कि इन्हां दीयां घरां दीयां छत्तां पाड़ के अंदर पेट्रोल सिट के अंदरों अंदर इन्हां नूं जिवें तंदूर दे विच तपाई दे हुंदे ने उदां इन्हां नूं अंदरों अंदर ही मारना शुरू कर दिता। और ये लोग जदों अंदर अग लगदी सी ते भज के बाहर आउंदे सी ते लोग इन्हां नूं बाहर सोटियां नाल लाठियां नाल रौड़ां दे नाल इन्हां नूं मारदे सी। जिहदे विच इन्हां दा एक गल बड़ी दर्दनाक आई है कि 2 ਤੋਂ 3 साल दे बच्चिआं नूं ਜਿਹੜੀ ਭੈਣ ਸੁਰਜੀਤ ਕੌਰ ਹੈ ਉਹਨਾਂ ਦੇ ਭਰਾ ਸੀ 2 ਤੇ 3 ਸਾਲ ਦੇ ਬੱਚੇ, ਉਹਨਾਂ ਨੂੰ ਕੰਧਾਂ ਨਾਲ ਪਟਕਾ ਕੇ ਵੀ ਭੀੜ ਨੇ ਉਹਨਾਂ ਦੇ ਸਾਹਮਣੇ ਮਾਰਿਆ। ਔਰ ਇਹ ਸਾਰਾ ਜਿਹੜਾ ਕਤਲੇਆਮ ਸੀ ਇਹ ਸਰਪੰਚ ਦੇ ਸਾਹਮਣੇ ਹੋ ਰਿਹਾ ਸੀ, ਸਰਪੰਚ ਦੀ ਉਹਦੇ ਵਿੱਚ ਹੋ ਰਿਹਾ ਸੀ, ਦੇਖ ਰੇਖ ਹੇਠ ਹੋ ਰਿਹਾ ਸੀ। ਔਰ ਇਹ ਪੂਰਾ ਕਤਲੇਆਮ ਸ਼ਾਮ ਦੇ 5 ਵਜੇ ਤੱਕ ਕਤਲੇਆਮ ਚੱਲਦਾ ਰਿਹਾ। ਪਰ ਜਿਹੜੀ FIR ਆ ਸਰਪੰਚ ਨੇ ਅਗਲੇ ਦਿਨ ਸਵੇਰੇ ਜਾ ਕੇ ਲਿਖਾਈ ਆ 11 ਵਜੇ, ਜਦੋਂ ਕਿ ਅਸੀਂ ਸਰਪੰਚ ਨੂੰ ਜਦੋਂ ਸਾਡੀ ਕ੍ਰਾਸ ਹੋਈ ਸੀ, ਕ੍ਰਾਸ ਦੇ ਵਿੱਚ ਸਰਪੰਚ ਨੂੰ ਪੁੱਛਿਆ ਗਿਆ ਸੀ ਕਿ ਨਵੰਬਰ 1984 ਦੇ ਵਿੱਚ ਕੀ ਤੁਹਾਡੇ ਕੋਲ ਟਰੈਕਟਰ ਸੀ? ਉਹਨੇ ਕਿਹਾ ਕਿ ਹਾਂ ਮੇਰੇ ਕੋਲ ਟਰੈਕਟਰ ਸੀ। ਫਿਰ ਜੱਜ ਸਾਹਿਬ ਨੂੰ ਅਸੀਂ ਪੁੱਛਿਆ ਵੀ ਇਹਨਾਂ ਕੋਲ ਪੂਰਾ ਸਾਧਨ ਹੁੰਦੇ ਹੋਏ ਜਿਹੜੀ FIR ਅਗਲੇ ਦਿਨ ਕਿਉਂ ਲਿਖਾਈ? ਔਰ ਦੂਜੀ ਗੱਲ ਇਹ ਹੈ ਕਿ FIR ਦੇ ਵਿੱਚ ਇਹਨਾਂ ਨੇ ਟਾਈਮ ਗਲਤ ਲਿਖਾਇਆ। ਇਹਨਾਂ ਨੇ ਲਿਖਾਇਆ ਕਿ ਭੀੜ ਸ਼ਾਮ ਨੂੰ ਆਈ 6 ਵਜੇ ਤਾਂ ਕਿ ਕਿਸੇ ਦੀ ਪਛਾਣ ਨਾ ਹੋ ਸਕੇ, ਜਦ ਕਿ ਭੀੜ ਨੇ ਦਿਨ ਚਿੱਟੇ ਦੇ ਵਿੱਚ ਇਹਨਾਂ ਸਾਰਿਆਂ ਦਾ ਕਤਲੇਆਮ ਕੀਤਾ ਜੀ। ਇਹ ਗੱਲ ਇੱਕ ਜਿਹੜੀ ਪੱਖ ਹੈ ਕਿ ਜਿਹੜਾ ਅਸੀਂ ਸਿੱਧ ਕੀਤਾ ਉੱਥੇ ਕਿ ਜਿਹੜੇ ਲੋਕਲ ਹਿੰਦੂ ਮਾਈਂਡਡ ਲੋਕ ਸੀ, ਲੋਕਲ ਹਿੰਦੂ ਲੋਕ ਸੀ, ਉਹਨਾਂ ਦੀ ਮਿਲੀ ਭੁਗਤ ਦੇ ਨਾਲ ਇਹ ਪੂਰੇ ਦਾ ਪੂਰਾ ਕਤਲੇਆਮ ਨੂੰ ਅੰਜਾਮ ਦਿੱਤਾ ਗਿਆ। ਦੂਜੀ ਗੱਲ ਰਹੀ ਹੈ ਪੱਖ ਸਹਿਆ ਸਰਕਾਰ ਦਾ। ਇਹ ਸਰਕਾਰ ਦਾ ਪੱਖ ਸਿੱਧ ਕਰਨ ਲਈ ਅਸੀਂ ਜਿਹੜੇ ਸੀ ਉਸ ਟਾਈਮ ਦਾ ਰਾਮ ਕਿਸ਼ੋਰ ਜਿਹੜਾ ਸੀ IO, ਰਾਮ ਭੱਜ ਜਿਹੜਾ DSP ਸੀ, ਸਤਿੰਦਰ ਕੁਮਾਰ ਜਿਹੜਾ SP ਸੀ, ਉਹਨਾਂ ਸਾਰਿਆਂ ਨੂੰ ਅਸੀਂ ਕੋਰਟ ਵਿੱਚ ਬੁਲਾਇਆ, ਸੰਮਣ ਕਰਾਏ, ਪ੍ਰੋਪਰ ਅਸੀਂ ਸੰਮਣ ਕਰਵਾਏ ਕਮਿਸ਼ਨ ਕੋਲੋਂ। ਤੇ ਕਮਿਸ਼ਨ ਕੋਲੋਂ ਜਦੋਂ ਸੰਮਣ ਕਰਾਏ ਇਹਨਾਂ ਤੋਂ ਪੁੱਛਿਆ ਗਿਆ ਵੀ ਤੁਸੀਂ ਇੰਨੇ ਕਤਲੇਆਮ ਦਾ ਜਿਹੜਾ ਕੇਸ ਸੀ ਇਹਨੂੰ ਪਹਿਲੀ ਗੱਲ ਹੈ ਕਿ ਇਹਦੇ ਤੇ ਕੋਈ ਤੁਸੀਂ ਕਾਰਵਾਈ ਕਿਉਂ ਨਹੀਂ ਕੀਤੀ? ਅਗਰ ਕਾਰਵਾਈ ਕੀਤੀ ਤੇ 6 ਮਹੀਨੇ ਦੇ ਵਿੱਚ ਵਿੱਚ ਤੁਸੀਂ ਇਹਦੀ ਕਲੋਜ਼ਿੰਗ ਰਿਪੋਰਟ ਕਿਵੇਂ ਪਾ ਦਿੱਤੀ? ਸਾਰਿਆਂ ਦਾ ਇੱਕੋ ਇੱਕ ਬਿਆਨ ਸੀ, ਜਿਹੜੇ ਕਿ ਬਿਆਨ ਮੇਰੇ ਕੋਲ ਸਰਟੀਫਾਈਡ ਜਿਹੜੇ ਬਿਆਨ ਨੇ ਕੋਰਟ ਦੇ ਮੇਰੇ ਕੋਲ ਇੱਕ ਬਿਆਨ ਮੌਜੂਦ ਹੈ। ਉਹਨਾਂ ਦਾ ਸਾਰਿਆਂ ਦਾ ਇੱਕੋ ਇੱਕ ਬਿਆਨ ਸੀ ਕਿ ਜੀ ਮੇਰੀ ਤੋਂ ਵਹਾਂ ਸੇ ਬਦਲੀ ਹੋ ਗਈ। ਫਿਰ ਇਹ ਬਦਲੀ ਵਾਲੀ ਗੱਲ ਨੂੰ ਅਸੀਂ RTI ਤਹਿਤ ਪਤਾ ਕੀਤਾ ਤਾਂ ਸਾਡੇ ਸਾਹਮਣੇ ਇੱਕ ਗੱਲ ਬੜੀ ਚੁਕਾਉਣ ਵਾਲੀ ਆਈ ਕਿ ਜਿੰਨੇ ਵੀ ਅਫਸਰ ਇਸ ਕੇਸ ਦੇ ਨਾਲ ਸੰਬੰਧਿਤ ਸੀ, ਚਾਹੇ ਉਹ DSP ਸੀ, ਚਾਹੇ SP ਸੀ, ਚਾਹੇ IO ਸੀ, ਚਾਹੇ ਹੌਲਦਾਰ ਸੀ, ਇਹਨਾਂ ਸਾਰੇ ਬੰਦਿਆਂ ਨੂੰ ਹਰਿਆਣਾ ਸਰਕਾਰ ਨੇ
15 ਤੋਂ 20 ਦਿਨਾਂ ਦੇ ਵਿੱਚ ਤਰੱਕੀਆਂ ਦੇ ਕੇ ਔਰ ਉਹਨਾਂ ਨੂੰ ਉਸ ਕੇਸ ਦਾ ਰਿਵਾਰਡ ਦੇ ਕੇ, ਚੁੱਪ ਰਹਿਣ ਦਾ ਰਿਵਾਰਡ ਦੇ ਕੇ ਉੱਥੋਂ ਸਾਰਿਆਂ ਨੂੰ ਟ੍ਰਾਂਸਫਰ ਕਰ ਦਿੱਤਾ ਗਿਆ ਸੀ, ਤਾਂ ਕਿ ਕੱਲ ਨੂੰ ਅਗਰ ਕੋਈ ਗੱਲ ਉੱਠਦੀ ਹੈ ਤੇ ਇਹਨਾਂ ਦੇ ਕੋਈ ਬਲੇਮ ਨਾ ਆਵੇ ਕਿ ਜੀ ਇਹ ਤਾਂ ਟ੍ਰਾਂਸਫਰ ਹੋ ਗਏ ਸੀ। ਹਾਂਜੀ, ਇਹ ਇੱਕ ਗੱਲ ਜਿਹੜੀ ਸੀ ਸਾਹਮਣੇ ਆਈ ਹੈ ਕਿ ਸਰਕਾਰ ਦੀ ਪੂਰੀ ਮਿਲੀ ਭੁਗਤ ਦੇ ਨਾਲ, ਪੂਰੀ ਸਾਜ਼ਿਸ਼ ਦੇ ਨਾਲ ਇਹ ਜਿਹੜੇ 32 ਸਿੱਖ ਨੇ ਇਹਨਾਂ ਦਾ ਇੱਥੇ ਕਤਲੇਆਮ ਕੀਤਾ ਗਿਆ ਸੀ। ਇਹ ਗੱਲ ਜਿਹੜੀ ਸਾਰੀ ਆ ਅਸੀਂ ਗੈਰਕ ਕਮਿਸ਼ਨ ਦੇ ਨੋਟਿਸ ਵਿੱਚ ਲਿਆਂਦੀ ਹੈ, ਇੱਕ ਅਸੀਂ ਗਵਾਹੀ ਗੈਰਕ ਕਮਿਸ਼ਨ ਦੇ ਸਾਹਮਣੇ ਲਿਆਂਦੀ ਹੈ, ਔਰ ਇਸ ਗਵਾਹੀ ਨੂੰ ਮੈਂ ਨਹੀਂ ਸਮਝਦਾ ਕਿ ਗੈਰਕ ਕਮਿਸ਼ਨ ਅੱਖੋਂ ਪਰੋਖੇ ਕਰੇਗਾ। ਹੁਣ ਜਿਹੜੀ ਗੱਲ ਆਪਾਂ ਕਰ ਰਹੇ ਹਾਂ ਕਿ ਜਿਹੜੀ ਰਿਪੋਰਟ ਆਈ ਹੈ, ਹਾਂਜੀ, ਰਿਪੋਰਟ ਦੇ ਵਿੱਚ ਅਜੇ ਸਾਡਾ ਕੋਈ ਵੀ ਗੱਲ ਰਿਪੋਰਟ ਬਾਰੇ ਕਹਿਣੀ ਮੇਰੇ ਹਿਸਾਬ ਨਾਲ ਜਲਦਬਾਜ਼ੀ ਹੋਏਗੀ, ਕਿਉਂਕਿ ਪੂਰੀ ਰਿਪੋਰਟ ਕਿਸੇ ਦੇ ਵੀ ਹੱਥ ਵਿੱਚ ਨਹੀਂ ਹੈ। ਜਿਹੜੀ ਗੈਰਕ ਕਮਿਸ਼ਨ ਨੇ ਰਿਪੋਰਟ ਸੌਂਪੀ ਹੈ ਖੱਟਰ ਨੂੰ, ਖੱਟਰ ਸਾਹਿਬ ਨੇ ਜਿਹੜਾ ਹਰਿਆਣਾ ਦਾ ਮੁੱਖ ਮੰਤਰੀ ਹੈ, ਉਹਨਾਂ ਨੇ ਸਿਰਫ ਇੱਕ ਹਜੇ ਪ੍ਰੈਸ ਨੋਟ ਜਾਰੀ ਕੀਤਾ, ਔਰ ਉਸ ਪ੍ਰੈਸ ਨੋਟ ਦੇ ਵਿੱਚ ਉਸਨੇ ਸਿਰਫ ਮੁਆਵਜ਼ੇ ਦੀਆਂ ਗੱਲਾਂ ਹੀ ਸਾਹਮਣੇ ਲਿਆਂਦੀਆਂ ਨੇ ਕਿ ਮੁਆਵਜ਼ੇ ਦੇ ਵਿੱਚ ਕੀ ਹੋਇਆ। ਕਿ ਮੈਂ ਇੱਕ ਗੱਲ ਹੋਰ ਕਹਿਣੀ ਚਾਹੁੰਦਾ ਕਿ ਜਿਹੜਾ ਇਹ ਮੁਆਵਜ਼ਾ ਮਿਲਿਆ, ਇਹ ਹੁਣ ਤੱਕ ਦਾ ਸਭ ਤੋਂ ਵੱਧ ਮੁਆਵਜ਼ਾ 20 ਲੱਖ ਰੁਪਇਆ ਜਿਹੜੇ ਵੀ ਉਸ ਪਿੰਡ ਵਿੱਚ ਮਰੇ ਨੇ ਉਹਨਾਂ ਨੂੰ 20 ਲੱਖ ਰੁਪਇਆ ਸਰਕਾਰ ਵੱਲੋਂ ਦਿੱਤਾ ਜਾਊਗਾ। ਦੂਸਰਾ, ਜਿਨ੍ਹਾਂ ਦਾ ਘਰ-ਬਾਰ ਉਜੜੇ ਨੇ, ਘਰ-ਬਾਰ ਉਜੜੇ ਹਰੇਕ ਜੀ ਨੂੰ, ਚਾਹੇ ਉਹ ਉਹਨਾਂ ਦਾ ਪੁੱਤਰ ਸੀ, ਡੈਡੀ ਸੀ, ਅੱਗੇ ਜਾਣੀ ਚਾਹੇ ਛੋਟਾ ਬੱਚਾ ਸੀ ਉਸ ਟਾਈਮ, ਹਰੇਕ ਜੀ ਨੂੰ 5-5 ਲੱਖ ਰੁਪਇਆ ਹਰਿਆਣਾ ਗੌਰਮੈਂਟ ਵੱਲੋਂ ਮਨਜ਼ੂਰ ਹੋਇਆ। ਤੇ ਜਿਨ੍ਹਾਂ ਦੇ ਛੋਟੀ ਮੋਟੀ ਇੰਜਰੀ ਹੋਈ ਹੈ ਉਹਨਾਂ ਨੂੰ 5 ਲੱਖ ਪਲੱਸ 1 ਲੱਖ ਰੁਪਇਆ ਉਹਨਾਂ ਨੂੰ ਵਾਧੂ ਦਿੱਤਾ ਗਿਆ। ਇਹਨਾਂ ਦੇ ਵਿੱਚ ਇੱਕ ਜਿਹੜੀ ਭੈਣ ਜਿਹੜਾ ਫੌਜੀ ਸੀ ਇੰਦਰਜੀਤ ਸਿੰਘ, ਉਹਨਾਂ ਦੀ ਪਤਨੀ ਬੀਬੀ ਕਵਲਦੀਪ ਕੌਰ, ਉਹਨਾਂ ਨੂੰ ਸਾਲ ਪਹਿਲਾਂ ਸਾਡੇ ਵੱਲੋਂ ਜਿਹੜੀ ਅਸੀਂ ਪਟੀਸ਼ਨ ਪਾਈ ਸੀ, ਪੁਲਿਸ ਆਪਣਾ ਫੌਜ ਦੇ ਵਿੱਚੋਂ ਉਹਨਾਂ ਨੂੰ ਪੈਨਸ਼ਨ ਲਗਵਾਉਣੀ ਸ਼ੁਰੂ ਹੋਈ ਹੈ ਤੇ ਹੁਣ ਉਹਨਾਂ ਨੂੰ 25 ਲੱਖ ਰੁਪਇਆ ਹੋਰ ਮਨਜ਼ੂਰ ਹੋਇਆ। ਨਹੀਂ ਗਿਆਸਪੁਰਾ ਸਾਹਿਬ, ਇਹ ਤਾਂ ਇੱਕ ਪਾਸੇ ਰਿਹਾ ਜਿਹੜਾ ਆਪਣਾ ਮੁਆਵਜ਼ੇ ਦੀ ਗੱਲ ਆ ਗਈ, ਪਰ ਜੇ ਅਸੀਂ ਇਨਸਾਫ ਦੀ ਗੱਲ ਕਰਦੇ ਹਾਂ, ਇਹਦੇ 'ਚ ਇਨਸਾਫ ਕਿੱਥੇ ਹੈ? ਜਾਂ ਜਿਹੜੀ ਰਿਪੋਰਟ ਆਈ ਹੈ ਇਨਸਾਫ ਦੀ ਗੱਲ ਹੈ, ਹਜੇ ਰਿਪੋਰਟ ਜਿਹੜੀ ਹੈਗੀ ਹੈ, ਹਜੇ ਰਿਪੋਰਟ ਆਉਣ ਨੂੰ 2-4 ਦਿਨ ਲੱਗ ਜਾਣੇ ਆ ਪੂਰੀ ਜਿਹੜੀ ਰਿਪੋਰਟ ਹੈ, ਕਿਉਂਕਿ ਰਿਪੋਰਟ ਦੇ ਪੜ੍ਹੇ ਤੋਂ ਬਗੈਰ ਅਸੀਂ ਕੋਈ ਵੀ ਗੱਲ ਕਹਿਣੀ ਮੇਰੇ ਹਿਸਾਬ ਨਾਲ ਜਲਦਬਾਜ਼ੀ ਹੋਏਗੀ, ਕਿਉਂਕਿ ਹਜੇ ਜਿਹੜੀ ਰਿਪੋਰਟ ਹੈ ਪੂਰੀ ਤਰ੍ਹਾਂ ਸਾਹਮਣੇ ਸਾਡੇ ਕੋਲ ਨਹੀਂ ਆਈ। ਸਾਡੇ ਕੋਲ ਹਜੇ ਤੱਕ ਸਿਰਫ ਮੁਆਵਜ਼ੇ ਦਾ ਪੱਖ ਸਾਡੇ ਸਾਹਮਣੇ ਹੋਇਆ। ਜੇ ਅਗਰ ਇਸ ਰਿਪੋਰਟ ਦੇ ਵਿੱਚ ਇਹ ਕੋਈ ਗੱਲ ਇਸ ਦੀ ਨਹੀਂ ਕਰਦੇ ਤੇ ਜਿਵੇਂ ਸਾਡੇ ਕੋਲ ਐਵੀਡੈਂਸ ਹੈਗੇ ਨੇ, ਸਾਡੇ ਕੋਲ ਪੂਰੇ ਐਵੀਡੈਂਸੀ ਪ੍ਰੂਫ ਨੇ, ਰਿਟਨ ਪ੍ਰੂਫ ਨੇ ਉਹਦੇ, ਅਸੀਂ ਉਸ ਆਧਾਰ ਦੇ ਪ੍ਰੈਸ ਦੇ ਵਿੱਚ, ਮੀਡੀਆ ਦੇ ਵਿੱਚ ਔਰ ਅੱਗੇ ਹਾਈ ਕੋਰਟ ਦੇ ਵਿੱਚ ਅਸੀਂ ਇਸ ਦੀ ਰਿਟ ਦਾਇਰ ਕਰਾਂਗੇ, ਕਿਉਂਕਿ ਇਹ ਜਿਹੜੇ ਸਾਡੇ ਕੋਲ ਸਰਟੀਫਾਈਡ ਹਰ ਚੀਜ਼ ਦੇ ਪ੍ਰੂਫ ਨੇ, ਔਰ ਇਸ ਗੱਲ ਨੂੰ ਮੈਂ ਸਮਝਦਾ ਕਿ ਜਿਹੜਾ ਕਮਿਸ਼ਨ ਆ ਇਹ ਅੱਖੋਂ ਪਰੋਖੇ ਨਹੀਂ ਕਰ ਸਕਦਾ। ਨਹੀਂ, ਤੁਹਾਡੇ ਕੋਲ ਸਾਰੇ ਪ੍ਰੂਫ ਹੈਗੇ ਨੇ, ਤੁਸੀਂ ਆਲਮੋਸਟ ਈਚ ਐਂਡ ਐਵਰੀਥਿੰਗ ਤੁਸੀਂ ਉੱਥੇ ਪ੍ਰੂਫ ਕੀਤੀ ਹੈ। ਤੁਸੀਂ ਉਹਨਾਂ ਦੀਆਂ ਹਰਿਆਣਾ ਰੋਡਵੇਜ਼ ਦੀਆਂ ਬੱਸਾਂ ਦਾ ਜ਼ਿਕਰ ਕੀਤਾ, ਤੁਸੀਂ ਜਿਹੜੇ ਪੁਲਿਸ ਵਾਲੇ ਸੀਗੇ ਉਹਨਾਂ ਦੀਆਂ ਇਨਵੋਲਵਮੈਂਟਸ ਤੇ ਉਹ ਤੋਂ ਬਾਅਦ ਜਿਹੜਾ ਉਹਨਾਂ ਨੂੰ ਉੱਥੋਂ ਟ੍ਰਾਂਸਫਰ ਕਰਕੇ ਤਰੱਕੀਆਂ ਦੇ ਕੇ ਭੇਜਿਆ ਗਿਆ। ਬਾਕੀ ਉਹ ਤੋਂ ਬਾਅਦ ਤੁਸੀਂ ਜਿਹੜਾ ਸਰਪੰਚ ਸੀਗਾ ਉਹਦਾ ਜ਼ਿਕਰ ਕੀਤਾ ਹੈ ਕਿ ਉਹਦੀ ਇਨਵੋਲਵਮੈਂਟ ਸੀਗੀ, ਉਹਨੂੰ ਪਹਿਲਾਂ ਪਤਾ ਸੀ, ਉਹਦੀ ਸ਼ਹਿ ਦੇ ਉੱਤੇ ਹੋਇਆ, ਜਿਹੜੀ ਮੌਬ ਸੀਗੀ ਉਹ ਉਹਨਾਂ ਦੇ ਨਾਲ ਸੀ। ਇਹ ਸਾਰੀਆਂ ਗੱਲਾਂ ਨੂੰ ਦੇਖਦੇ ਹੋਏ ਜੋ ਤੁਸੀਂ ਪਿਛਲੇ ਸਮੇਂ ਦੇ ਵਿੱਚ ਕੇਸ ਤੁਸੀਂ ਲੜਿਆ ਇਹਦਾ, ਤੇ ਇਹਦਾ ਗਰਗ ਕਮਿਸ਼ਨ ਦਾ ਕੀ ਰਿਸਪੌਂਸ ਸੀ? ਤੁਸੀਂ ਕੀ ਸਮਝਦੇ ਹੋ ਕਿ ਮਤਲਬ ਉਹਨਾਂ ਨੇ ਹੁਣ ਜਸਟ ਇੱਕ ਇਹਦੀ ਮੁਆਵਜ਼ੇ ਦੀ ਗੱਲ ਕਿਉਂ ਕੀਤੀ ਹੈ, ਨਾਲ ਇਨਸਾਫ ਦੀ ਜਾਂ ਜੋ ਦੋਸ਼ੀਆਂ ਨੂੰ ਸਜ਼ਾ ਦੇਣ ਦੀ ਗੱਲ ਕਿਉਂ ਨਹੀਂ ਹੋਈ ਹੈਗੀ? ਇਹਦੇ 'ਚ ਪਹਿਲੇ ਤੌਰ ਤੇ ਕਿਉਂ ਨਹੀਂ ਹੋਈ, ਤੇ ਇਹਦੇ 'ਚੋਂ ਤੁਸੀਂ ਕੀ ਸੋਚਦੇ ਹੋ ਕਿ ਅੱਗੇ ਜਿਹੜੀ ਤੁਸੀਂ ਗੱਲ ਕਰਦੇ ਹੋ ਕਿ 2 ਜਾਂ 4 ਦਿਨਾਂ ਦੇ ਵਿੱਚ ਰਿਪੋਰਟ ਪੂਰੀ ਸਾਹਮਣੇ ਆਉਣੀ ਹੈ, ਉਹਦੇ ਵਿੱਚ ਤੁਸੀਂ ਕੀ ਸੋਚਦੇ ਹੋ ਵੀ ਤੁਹਾਡੇ ਮੁਤਾਬਕ ਕੀ ਹੋਊਗਾ ਉਹਦੇ 'ਚ? ਦੇਖੋ ਵੀਰ ਜੀ, ਹਜੇ ਜਿਵੇਂ ਮੈਂ ਪਹਿਲਾਂ ਵੀ ਕਹਿ ਚੁੱਕਿਆ ਕਿ ਹਜੇ ਰਿਪੋਰਟ ਕਿਸੇ ਦੇ ਵੀ ਸਾਹਮਣੇ ਹੱਥਾਂ ਦੇ ਵਿੱਚ ਨਹੀਂ ਆਈ। ਹਜੇ ਸਿਰਫ ਤੇ ਸਿਰਫ ਜਿਹੜਾ ਹਰਿਆਣਾ ਗੌਰਮੈਂਟ ਨੇ ਇੱਕ ਪ੍ਰੈਸ ਨੋਟ ਜਾਰੀ ਕੀਤਾ, ਔਰ ਉਸ ਪ੍ਰੈਸ ਨੋਟ ਦੇ ਵਿੱਚ ਸਿਰਫ ਤੇ ਸਿਰਫ ਉਹਨਾਂ ਨੇ ਮੁਆਵਜ਼ੇ ਵਾਲਾ ਜਿਹੜਾ ਪੱਖ ਹੈ ਉਹ ਲੋਕਾਂ ਦੇ ਸਾਹਮਣੇ ਰੱਖਿਆ। ਜਿਹੜਾ ਰਿਪੋਰਟ ਦਾ ਜਿਹੜਾ ਬਾਕੀ ਦਾ ਪੱਖ ਹੈ ਉਹ ਹਜੇ ਕਿਸੇ ਦੇ ਵੀ ਸਾਹਮਣੇ ਨਹੀਂ ਆਇਆ। ਪਰ ਅਸੀਂ ਹੋਪਫੁਲ ਹਾਂ ਕਿ ਜਿੱਦਾਂ ਅਸੀਂ ਕੇਸ ਲੜਿਆ, ਜਿਸ ਤਰੀਕੇ ਦੇ ਨਾਲ ਅਸੀਂ ਐਵੀਡੈਂਸ ਦਿੱਤੇ ਨੇ, ਉਸ ਤਰੀਕੇ ਦੇ ਨਾਲ ਜਿਹੜਾ ਕਮਿਸ਼ਨ ਹੈ ਜ਼ਰੂਰ ਕੋਈ ਨਾ ਕੋਈ ਉਹਨੇ ਇਹਦੇ ਤੇ ਐਕਸ਼ਨ ਦੀ ਗੱਲ ਕੀਤੀ ਹੋਏਗੀ। ਔਰ ਇਹ ਰਿਪੋਰਟ ਪੜ੍ਹੇ ਤੋਂ ਬਿਨਾਂ ਕੋਈ ਵੀ ਗੱਲ ਕਰਨੀ, ਮੈਂ ਉਹੀ ਬੇਨਤੀ ਕਰ ਰਿਹਾ ਸੀ ਕਿ ਰਿਪੋਰਟ ਪੜ੍ਹੇ ਤੋਂ ਬਿਨਾਂ ਇਸ ਸੰਬੰਧੀ ਕੋਈ ਵੀ ਗੱਲ ਕਰਨੀ ਇੱਕ ਜਲਦਬਾਜ਼ੀ ਹੋਏਗੀ।
ਜੀ, ਅਸੀਂ ਵੀ ਇਹੀ ਉਮੀਦ ਕਰਦੇ ਹਾਂ ਕਿ ਜੋ ਤੁਸੀਂ ਕਹਿ ਰਹੇ ਹੋ ਕਿ ਜਿਵੇਂ ਤੁਸੀਂ ਆਪਣਾ ਕੇਸ ਪ੍ਰੈਜ਼ੈਂਟ ਕੀਤਾ, ਗਰਗ ਕਮਿਸ਼ਨ ਉਸੇ ਦੇ ਤਹਿਤ ਰਿਪੋਰਟ ਦੇਵੇ ਤੇ ਦੋਸ਼ੀਆਂ ਨੂੰ ਸਜ਼ਾਵਾਂ ਮਿਲਣ। ਤੇ ਨਾਲ ਹੀ ਇਹਦੇ 'ਚ ਇੱਕ ਹੋਰ ਸਾਹਮਣੇ ਆਇਆ ਸੀਗਾ ਕਿ ਨਾਲ ਦੇ ਪਿੰਡ ਪਟੌਦੀ 'ਚ 17 ਬੰਦੇ ਮਾਰੇ ਗਏ ਸੀਗੇ, 17 ਸਿੱਖਾਂ ਦਾ ਕਤਲੇਆਮ ਹੋਇਆ ਸੀ। ਉਹਦੇ ਬਾਰੇ ਤੁਹਾਡੀ ਕੀ ਜਾਣਕਾਰੀ ਹੈ? ਵੀਰ ਜੀ, ਜਿਹੜਾ ਗੁੜਗਾਉਂ ਜਦੋਂ ਇਹ ਹੋਂਦ ਕਮਿਸ਼ਨ ਲਈ ਗਰਗ ਕਮਿਸ਼ਨ ਬਣਿਆ, ਇਸ ਤੋਂ ਬਾਅਦ ਜਦੋਂ ਗੁੜਗਾਉਂ ਤੇ ਪਟੌਦੀ ਦੇ ਜਿਹੜੇ ਪੀੜਤ ਸੀ, ਕਿਉਂਕਿ ਮੈਂ ਗੁੜਗਾਉਂ ਖੁਦ ਰਹਿੰਦਾ ਸੀ, ਤੇ ਗੁੜਗਾਉਂ ਦੇ ਜਿਹੜੇ ਪਟੌਦੀ ਦੇ ਪੀੜਤ ਸੀ ਉਹ ਮੈਨੂੰ ਆ ਕੇ ਮਿਲੇ ਤੇ ਉਹਨਾਂ ਨੇ ਕਿਹਾ ਕਿ ਸਾਡੇ ਕੇਸ ਬਾਰੇ ਵੀ ਕੁਝ ਕਰੋ। ਅਸੀਂ ਉਹਨਾਂ ਦੇ ਜਦੋਂ ਪਟੀਸ਼ਨਾਂ ਉਹਦੇ ਵਿੱਚ ਕਮਿਸ਼ਨ ਕੋਲ ਲੈ ਕੇ ਗਏ ਤੇ ਕਮਿਸ਼ਨ ਨੇ ਇਹਨਾਂ ਦੀਆਂ ਪਟੀਸ਼ਨਾਂ ਨੂੰ ਰਿਜੈਕਟ ਕਰ ਦਿੱਤਾ। ਇਹਦੇ ਸੰਬੰਧ ਵਿੱਚ ਮੇਰੇ ਵੱਲੋਂ ਮਨਵਿੰਦਰ ਸਿੰਘ ਵਰਸਸ ਸਟੇਟ ਆਫ ਹਰਿਆਣਾ 3821 ਇੱਕ ਰਿਟ ਪਟੀਸ਼ਨ ਹਰਿਆਣਾ ਹਾਈ ਕੋਰਟ ਦੇ ਵਿੱਚ ਪਾਈ ਗਈ, ਪੰਜਾਬ ਹਰਿਆਣਾ ਹਾਈ ਕੋਰਟ ਦੇ ਵਿੱਚ 3821 ਰਿਟ ਪਟੀਸ਼ਨ, ਔਰ ਉਸ ਦੇ ਤਹਿਤ ਜਿਹੜਾ ਸੀ ਆਪਣਾ ਹਾਈ ਕੋਰਟ ਨੇ ਇੱਕ ਆਰਡਰ ਪਾਸ ਕੀਤਾ ਕਿ ਜਿਹੜੇ ਗੁੜਗਾਉਂ ਤੇ ਪਟੌਦੀ ਦੇ ਜਿਹੜੇ ਪੀੜਤ ਨੇ ਉਹ ਵੀ ਗਰਗ ਕਮਿਸ਼ਨ ਕੋਲ ਜਾ ਸਕਦੇ ਨੇ। ਉਸ ਤੋਂ ਬਾਅਦ ਅਸੀਂ ਗੁੜਗਾਉਂ ਤੇ ਪਟੌਦੀ ਦੇ ਕੇਸ ਨੂੰ ਵੀ ਉਸੇ ਤਰੀਕੇ ਲੜ ਰਹੇ ਹਾਂ ਜਿੱਦਾਂ ਕਿ ਅਸੀਂ ਹੋਂਦ ਚਿਲੜ ਦੇ ਕੇਸ ਦੇ ਵਿੱਚ ਲੜਿਆ। ਔਰ ਗੁੜਗਾਉਂ ਤੇ ਪਟੌਦੀ ਦੇ ਵਿੱਚ ਟੋਟਲ ਮਿਲਾ ਕੇ 47 ਕਿਲਿੰਗ ਹੋਈਆਂ ਨੇ। ਮੈਂ ਸਮਝਦਾ ਕਿ ਸਭ ਤੋਂ ਵੱਧ ਕਿਲਿੰਗ ਇਸੇ ਏਰੀਏ ਦੇ ਵਿੱਚ ਹੋਈਆਂ ਨੇ। 47 ਬੰਦਿਆਂ ਦਾ ਕਤਲ ਹੋਇਆ ਇਹਨਾਂ ਇਲਾਕਿਆਂ ਦੇ ਵਿੱਚ। ਔਰ ਗੁੜਗਾਉਂ ਦੇ ਵਿੱਚ ਸਿੱਖਾਂ ਦੇ ਉਸ ਟਾਈਮ 300 ਘਰ ਹੁੰਦੇ ਸੀ। ਤੁਸੀਂ ਬਲੀਵ ਕਰਿਓ ਕਿ 300 ਦੇ 300 ਘਰਾਂ ਨੂੰ ਅੱਗ ਲਗਾਈ ਗਈ, ਯਾਨੀ ਕਿ 100% ਡਿਸਟਰਾਏ ਕੀਤਾ ਗਿਆ ਗੁੜਗਾਉਂ ਦੇ ਸਿੱਖਾਂ ਨੂੰ। ਉਹਨਾਂ ਦੀਆਂ ਵੋਟਰ ਲਿਸਟਾਂ ਲੱਭ ਕੇ ਸਾਰੀ ਚੀਜ਼ ਦਾ ਐਵੀਡੈਂਸ ਪ੍ਰੂਫ ਹੈਗੇ ਆ ਸਾਡੇ ਕੋਲ ਕਿ ਉਹਨਾਂ ਨੂੰ ਲੱਭ ਕੇ 100% ਜਿਹੜੀ ਅਸੀਂ ਜੈਨੋਸਾਈਡ ਦੀ ਗੱਲ ਕਰਦੇ ਹਾਂ ਇਹਨਾਂ ਏਰੀਆ ਦਾ ਬਿਲਕੁਲ ਟੋਟਲ ਹੀ ਜੈਨੋਸਾਈਡ ਹੋਇਆ। 100% ਜਿਹੜੀ ਆ ਇਹਨਾਂ ਦੀ ਜਿਹੜੀ ਸਿੱਖਾਂ ਦਾ ਜਿਹੜਾ ਨੁਕਸਾਨ ਕਰਿਆ ਗਿਆ ਗੌਰਮੈਂਟ ਵੱਲੋਂ, ਜਿਹਨੂੰ ਆਪਣੇ ਆਪ ਦਾ ਜਿਹੜਾ ਭਾਰਤੀ ਲੋਕਤੰਤਰ ਦੀ ਗੱਲ ਕਰਦੇ ਆ, ਇਹ ਲੋਕਤੰਤਰ ਦੇ ਲੋਕਾਂ ਨੇ ਸਾਡੇ ਜਿਹੜੇ ਸਿੱਖਾਂ ਦਾ ਇੱਕ ਕਤਲੇਆਮ ਕੀਤਾ ਗਿਆ, ਸਮੂਹਕ ਕਤਲੇਆਮ ਕੀਤਾ ਗਿਆ। ਔਰ ਇਸ ਦਾ ਜਿਹੜਾ ਕੇਸ ਹੈ ਇਹ ਵੀ ਗਰਗ ਕਮਿਸ਼ਨ ਦੇ ਵਿੱਚ ਲੱਗਿਆ ਹੋਇਆ ਤੇ ਇਸ ਦੀ ਜਿਹੜੀ ਹੈ 6 ਮਹੀਨੇ ਦੀ ਹੋਰ ਮਿਆਦ ਵਧਾਈ ਗਈ ਹੈ। ਔਰ ਇਹ 6 ਮਹੀਨੇ ਦੀ ਮਿਆਦ ਦੇ ਵਿੱਚ ਹੁਣ ਸਾਡੀ ਜਿਹੜੀ ਅਗਲੀ ਨੈਕਸਟ ਹੀਅਰਿੰਗ ਦੀ ਤਰੀਕ 9 ਅਪ੍ਰੈਲ ਦੀ ਪਈ ਹੋਈ ਹੈ। ਇਹਦੇ ਵਿੱਚ ਅਸੀਂ ਉਸੇ ਤਰੀਕੇ ਸਾਰੇ ਐਵੀਡੈਂਸ ਕਮਿਸ਼ਨ ਦੇ ਅੱਗੇ ਰੱਖ ਰਹੇ ਹਾਂ ਜਿੱਦਾਂ ਅਸੀਂ ਗਰਗ ਕਮਿਸ਼ਨ ਜਿੱਦਾਂ ਅਸੀਂ ਹੋਂਦ ਚਿਲੜ ਦੇ ਜਿਹੜੇ ਹੈਗੇ ਐਵੀਡੈਂਸ ਗਰਗ ਕਮਿਸ਼ਨ ਅੱਗੇ ਰੱਖੇ। ਹਾਂਜੀ ਗਿਆਸਪੁਰਾ ਸਾਹਿਬ, ਇਹਦੇ ਨਾਲ ਅਸੀਂ ਜਦੋਂ ਦੇਖਦੇ ਆਂਗੇ ਤੇ ਤੁਸੀਂ ਇਸ ਦੇ ਵਿੱਚ ਸਾਹਮਣੇ ਲੜ ਰਹੇ ਸੀਗੇ ਕੇਸ ਗਰਗ ਕਮਿਸ਼ਨ ਦੇ ਨਾਲ, ਤੁਸੀਂ ਹਰਿਆਣਾ ਸਰਕਾਰ ਦੇ ਖਿਲਾਫ ਕੇਸ ਲੜਿਆ। ਇਹਦੇ ਜਦੋਂ ਅਸੀਂ ਸਿੱਖਾਂ ਦਾ ਪੱਖ ਦੇਖਦੇ ਹਾਂ, ਸਿੱਖ ਜਥੇਬੰਦੀਆਂ ਦਾ, ਅਕਾਲ ਤਖਤ ਸਾਹਿਬ ਦਾ, SGPC ਦਾ, ਮਤਲਬ ਜਦੋਂ ਇਹ ਸਾਹਮਣੇ ਆਇਆ ਉਦੋਂ ਉੱਥੇ ਜਾ ਕੇ ਐਡਾ ਵੱਡਾ ਇਕੱਠ ਹੋਇਆ, ਨੀਂਹ ਪੱਥਰ ਰੱਖਿਆ ਗਿਆ ਕਿ ਇੱਥੇ ਮੈਮੋਰੀਅਲ ਬਣੂਗਾ, ਇੱਥੇ ਐਦਾਂ ਹੋਊਗਾ, ਇੱਥੇ ਐਵੇਂ ਹੋਊਗਾ। ਮਤਲਬ ਪਿਛਲੇ 4 ਸਾਲਾਂ ਦੇ ਵਿੱਚ ਤੁਹਾਨੂੰ ਕਿੰਨੀ ਕੁ ਸਪੋਰਟ ਜਥੇਬੰਦੀਆਂ ਵੱਲੋਂ, SGPC ਵੱਲੋਂ, ਅਕਾਲ ਤਖਤ ਸਾਹਿਬ ਵੱਲੋਂ ਮਿਲੀ ਹੈ ਤੇ ਉਹ ਤੋਂ ਬਾਅਦ ਅੱਜ ਉਹਨਾਂ ਦਾ ਕੀ ਰਵੱਈਆ ਹੈਗਾ, ਕੀ ਸਟੈਂਡ ਹੈਗਾ ਇਹਦੇ ਤੇ? ਵੀਰ ਜੀ, ਜਿਹੜੀ ਸਪੋਰਟ ਦੀ ਗੱਲ ਹੈ, ਸਪੋਰਟ ਤਾਂ ਇਹੀ ਹੈ ਕਿ ਕੋਈ ਵੀ ਜਿਹੜਾ ਕਾਜ਼ ਹੈ ਹਰ ਕੋਈ ਸੋਚਦਾ ਕਿ ਇਹ ਲੱਗਿਆ ਤੇ ਇਹਨੂੰ ਲੱਗਿਆ ਰਹਿਣ ਦਿਓ, ਤੇ ਇਸੇ ਤਰੀਕੇ ਦੇ ਨਾਲ ਗੁਰੂ ਮਹਾਰਾਜ ਦਾ ਓਟ ਆਸਰਾ ਲੈ ਕੇ ਇਹਦਾ ਜਿਹੜਾ ਕੇਸ ਹੈ ਪਿਛਲੇ 4 ਸਾਲਾਂ ਤੋਂ ਅਸੀਂ ਲੜ ਰਹੇ ਹਾਂ। ਅਸੀਂ ਇੱਕ ਆਪਣੀ ਹੋਂਦ ਚਿਲੜ ਤਾਲਮੇਲ ਕਮੇਟੀ ਬਣਾਈ ਹੋਈ ਹੈ, ਉਹਦੇ ਵਿੱਚ 5-6 ਜਿਹੜੇ ਸਾਡੇ ਵੀਰ ਨੇ, ਸਹਿਯੋਗੀ ਵੀਰ ਨੇ, ਉਹਨਾਂ ਸਾਰੇ ਵੀਰਾਂ ਦੇ ਅਸੀਂ ਸਹਿਯੋਗ ਦੇ ਨਾਲ ਇਹ ਜਿਹੜਾ ਕੇਸ ਆ ਇਹਨੂੰ ਇੱਥੇ ਤੱਕ ਲੈ ਕੇ ਗਏ ਆ। ਤੇ ਹੋਰ ਜੇ ਕਿਸੇ ਵੀ ਜਥੇਬੰਦੀ ਦੀ ਅਸੀਂ ਗੱਲ ਕਰੀਏ ਤੇ ਉਹਦੇ ਬਾਰੇ ਮੇਰੇ ਹਿਸਾਬ ਨਾਲ ਅੱਜ ਦੇ ਟਾਈਮ ਤੇ ਗੱਲ ਕਰਨੀ ਇੱਕ ਮੁਨਾਸਬ ਨਹੀਂ ਹੈ। ਜਿਹੜੀ ਗੱਲ ਹੈਗੀ ਆ ਦੂਸਰੀ, ਜਿਹੜੀ ਮੇਰੇ ਮਨ ਦੇ ਵਿੱਚ ਗੱਲ ਰੜਕਦੀ ਹੈ, ਜਿਹੜੀ ਮੇਰੇ ਮਨ ਦੇ ਵਿੱਚ ਗੱਲ ਰੜਕਦੀ ਹੈ, ਕਿਉਂਕਿ ਦੇਖੋ ਉਸ ਜੋਗੇ ਅਸੀਂ ਸੀਗੇ ਜਿਹੜਾ ਕੇਸ ਲੜਨ ਵਾਲੀ ਗੱਲ ਜਿਹੜੀ ਹੈਗੀ ਆ, ਅਸੀਂ ਵਕੀਲ ਕੀਤੇ, ਟੀਕਾ ਤੇ ਗਏ, ਸਾਰੀ ਗੱਲ ਹੋਈ ਹੈ। ਉਸ ਤੋਂ ਬਾਅਦ ਜਿਹੜਾ ਹੋਂਦ ਚਿਲੜ ਦੇ ਵਿੱਚ ਅਸੀਂ 4 ਸਾਲ ਪਹਿਲਾਂ ਸਾਡੇ ਜਥੇਦਾਰ ਸਾਹਿਬ ਨੇ ਮੈਮੋਰੀਅਲ ਲਈ ਨੀਂਹ ਪੱਥਰ ਰੱਖਿਆ ਸੀ। ਇੱਥੇ ਵੱਡੀਆਂ ਗੱਲਾਂ ਹੋਈਆਂ ਸੀ ਕਿ ਇੱਥੇ ਅਸੀਂ ਇੱਕ ਜਲਿਆਂਵਾਲੇ ਬਾਗ ਦੀ ਤਰ੍ਹਾਂ ਇੱਥੇ ਇੱਕ ਯਾਦਗਾਰ ਸਥਾਪਿਤ ਕਰਾਂਗੇ, ਇਹ ਕਰਾਂਗੇ, ਉਹ ਕਰਾਂਗੇ। ਤੁਸੀਂ ਸੱਚ ਜਾਣੋ ਕਿ ਅੱਜ ਹੋਂਦ ਚਿਲੜ ਉਸ ਏਰੀਏ ਦੇ ਵਿੱਚ ਜਾਣਾ ਤੇ ਲੋਕ ਮੈਨੂੰ ਮਜ਼ਾਕ ਕਰਦੇ ਆ कि सरदार जी कहाँ पे है, वो तो आपकी इतनी बड़ी मंजिल यहाँ पे बननी थी, ये होना था, वो होना था। आज वीर जी उत्थे प्रैक्टिकली 0% काम होया
ਔਰ ਕਿਸੇ ਵੀ ਸੰਸਥਾ ਨੇ, ਚਾਹੇ ਉਹ ਦਿੱਲੀ ਕਮੇਟੀ ਹੋਵੇ, ਚਾਹੇ ਉਹ ਹਰਿਆਣਾ ਕਮੇਟੀ ਹੋਵੇ, ਚਾਹੇ ਉਹ SGPC ਹੋਵੇ, ਚਾਹੇ ਉਹ ਜਥੇਦਾਰ ਹੋਵੇ, ਕਿਸੇ ਨੇ ਵੀ ਕੋਈ ਵੀ ਉੱਥੇ 1% ਵੀ ਕੰਮ ਨਹੀਂ ਕੀਤਾ। ਤੇ ਦਾਸ ਵੱਲੋਂ ਇੱਕ ਕੰਮ ਜ਼ਰੂਰ ਕੀਤਾ ਗਿਆ ਕਿ ਅਸੀਂ ਜਿੰਨੇ ਵੀ ਪੀੜਤ ਸੀ ਸਾਰਿਆਂ ਵੱਲੋਂ ਅਸੀਂ ਐਫੀਡੈਵਿਟ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਰਿਟਨ ਦੇ ਵਿੱਚ ਅਸੀਂ ਸਾਰਿਆਂ ਵੱਲੋਂ ਐਫੀਡੈਵਿਟ ਦਵਾਏ ਕਿ ਜਿਹੜਾ ਪਿੰਡ ਹੈ ਸ਼੍ਰੋਮਣੀ ਕਮੇਟੀ ਸੰਭਾਲ ਲਵੇ। ਅਸੀਂ ਲੀਗਲੀ ਤੌਰ ਤੇ ਵੀ ਇਹਨਾਂ ਨੂੰ ਐਫੀਡੈਵਿਟ, ਮੈਂ ਖੁਦ ਇਹਨਾਂ ਦੇ ਨਾਲ ਸਾਰੇ ਪੀੜਤਾਂ ਦੇ ਨਾਲ ਜਾ ਕੇ ਦੇ ਕੇ ਆਇਆ ਉੱਥੇ ਮੀਟਿੰਗ ਦੇ ਵਿੱਚ, ਔਰ ਉਸ ਐਫੀਡੈਵਿਟ ਦੇਣ ਤੋਂ ਬਾਅਦ ਵੀ ਉੱਥੇ ਪ੍ਰੈਕਟੀਕਲੀ ਕੋਈ ਕੰਮ ਨਹੀਂ ਹੋਇਆ। ਜੀ ਅੱਜ ਅਗਰ ਅਸੀਂ ਉਸ ਪਿੰਡ ਨੂੰ ਨਹੀਂ ਸੰਭਾਲਿਆ ਤਾਂ ਆਉਣ ਵਾਲੇ ਟਾਈਮ ਦੇ ਵਿੱਚ 84 ਦੀ ਜਿਹੜੀ ਯਾਦਗਾਰ ਹੈ, ਜਿਹੜਾ 84 ਦਾ ਕਿੰਨਾ ਜਿਹੜਾ ਭਿਆਨਕ ਕਤਲੇਆਮ ਹੈ, ਇਸ ਚੀਜ਼ ਨੂੰ ਅਸੀਂ ਆਪਣੀਆਂ ਜਿਹੜੀਆਂ ਆਉਣ ਵਾਲੀਆਂ ਪੀੜ੍ਹੀਆਂ ਇਹਨਾਂ ਦੇ ਅੱਗੇ ਅਸੀਂ ਪ੍ਰੈਕਟੀਕਲੀ ਰੂਪ ਦੇ ਵਿੱਚ ਨਹੀਂ ਦਿਖਾ ਸਕਦੇ, ਕਿਉਂਕਿ ਅੱਜ ਸਾਡੇ ਸਾਹਮਣੇ ਉਹ 30 ਸਾਲ ਪੁਰਾਣੇ ਜਲੇ ਹੋਏ ਘਰ ਉਵੇਂ ਦੇ ਉਵੇਂ ਮੌਜੂਦ ਪਏ। ਕਿਵੇਂ ਉਹਨਾਂ ਦਰਿੰਦਿਆਂ ਨੇ ਲੋਕਾਂ ਨੂੰ ਅੰਦਰੋਂ ਅੰਦਰ ਹੀ ਉਹਨਾਂ ਦੇ ਘਰਾਂ ਦੇ ਵਿੱਚ ਉਹਨਾਂ ਦੀਆਂ ਕਬਰਾਂ ਬਣਾਈਆਂ, ਕਿਵੇਂ ਉਹਨਾਂ ਨੂੰ ਅੰਦਰੋਂ ਅੰਦਰ ਹੀ ਸਾੜਿਆ, ਕਿਵੇਂ ਸਾਡੇ ਗੁਰੂ ਘਰ ਦੀ ਬੇਅਦਬੀ ਕੀਤੀ। ਇਹ ਸਾਰੀ ਚੀਜ਼ ਨੂੰ ਅਸੀਂ ਸੁਹਿਰਦ ਤਰੀਕੇ ਸੰਭਾਲ ਕੇ ਇੱਕ ਜਿਹੜੀ ਵਰਲਡ ਦੀ ਜਿਹੜੀ UNO ਦੀ ਸੰਸਥਾ, ਅਗਰ ਉਸ ਨੂੰ ਅਸੀਂ ਇਸ ਪਿੰਡ ਦੇ ਵਿੱਚ ਇੱਕ ਗੇੜਾ ਮਰਵਾਈਏ, ਉਸ ਨੂੰ ਦੱਸੀਏ ਕਿ ਸਾਡੇ ਨਾਲ ਏਦਾਂ ਕਤਲੇਆਮ ਹੋਇਆ, ਜਿੱਥੇ ਅੱਜ ਅਸੀਂ ਪਟੀਸ਼ਨਾਂ ਪਾਉਂਦੇ ਫਿਰਦੇ ਹਾਂ ਕਿ ਸਾਡੇ ਨਾਲ ਜੈਨੋਸਾਈਡ ਹੋਇਆ। ਮੇਰੇ ਹਿਸਾਬ ਨਾਲ ਕਿ ਉਹ ਕਿਸੇ ਵੀ ਪਟੀਸ਼ਨ ਦੀ ਜ਼ਰੂਰਤ ਹੀ ਨਹੀਂ ਰਹਿਣੀ, ਕਿਉਂਕਿ ਉਹ ਚੀਜ਼ ਆਪਣੇ ਆਪ ਬੋਲਦੀ ਹੈ। ਕਿਸੇ ਨੂੰ ਉਸ ਪਿੰਡ ਵਿੱਚ ਜਾ ਕੇ ਕਹਿਣ ਸੁਣਨ ਦੀ ਲੋੜ ਨਹੀਂ ਰਹਿੰਦੀ ਕਿ ਕੀ ਹੋਇਆ ਹੋਏਗਾ, ਸਿੱਖਾਂ ਨਾਲ ਕਿੰਨਾ ਭਿਆਨਕ ਕਤਲੇਆਮ ਹੋਇਆ ਹੋਏਗਾ। ਜੀ ਗਿਆਸਪੁਰਾ ਸਾਹਿਬ, ਤੁਹਾਡਾ ਇਸ ਕੇਸ ਦੇ ਉੱਪਰ ਅਪਡੇਟ ਦੇਣ ਲਈ, ਸਾਨੂੰ ਦੱਸਣ ਲਈ, ਸਾਡੇ ਦਰਸ਼ਕਾਂ ਨੂੰ ਦੱਸਣ ਲਈ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਹਾਂ ਤੇ ਅਸੀਂ ਤੁਹਾਡੇ ਕੋਲੋਂ ਇਸ ਦੇ ਨਾਲ ਆਗਿਆ ਲੈਂਦੇ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕੀ ਫਤਿਹ ਜੀ। ਵਿਊਅਰਸ, ਇਸੇ ਦੇ ਨਾਲ ਅਸੀਂ, ਜਿਵੇਂ ਕਿ ਤੁਹਾਨੂੰ ਕੇਸ ਦੀ ਸਾਰੀ ਅਪਡੇਟ ਹੋਈ ਹੈ, ਤੁਹਾਨੂੰ ਪਤਾ ਲੱਗਿਆ ਕਿ ਕੇਸ ਦਾ ਇਸ ਸਮੇਂ ਕੀ ਚੱਲ ਰਿਹਾ ਹੈ। ਗਰਗ ਕਮਿਸ਼ਨ ਨੇ ਜੋ ਕੇਸ ਉਹਨਾਂ ਦੀਆਂ ਪਹਿਲੀਆਂ ਰਿਪੋਰਟਾਂ ਆਈਆਂ ਨੇ ਉਹਦੇ ਵਿੱਚ ਇਹੀ ਆਇਆ ਕਿ ਉਹਨਾਂ ਨੇ ਜਸਟ ਮੁਆਵਜ਼ੇ ਦੀ ਗੱਲ ਕੀਤੀ ਹੈ ਤੇ ਆਉਣ ਵਾਲੇ ਸਮੇਂ ਦੇ ਵਿੱਚ, ਜਿਵੇਂ ਕਿ ਗਿਆਸਪੁਰਾ ਸਾਹਿਬ ਨੇ ਦੱਸਿਆ, ਕਿ ਮੁਆਵਜ਼ੇ ਤੋਂ ਵੱਧ ਕੇ ਪੂਰੀ ਰਿਪੋਰਟ ਸਾਹਮਣੇ ਆਉਣੀ ਹੈ। ਉਹਦੇ 'ਚ ਹੁਣ ਇਹ ਦੇਖਣਾ ਹੋਵੇਗਾ ਕਿ ਸਿੱਖ ਕੌਮ ਨਾਲ ਇਨਸਾਫ ਕਿਸ ਹੱਦ ਤੱਕ ਕੀਤਾ ਜਾਂਦਾ ਹੈ। ਹੁਕੂਮਤ ਵੱਲੋਂ ਹੁਕੂਮਤ ਕੀ ਫੈਸਲਾ ਕਰਦੀ ਹੈ ਤੇ ਇਹਦਾ ਕੀ ਹੁੰਦਾ ਹੈ। ਇਸੇ ਦੇ ਨਾਲ ਅਸੀਂ ਤੁਹਾਡੇ ਕੋਲੋਂ ਆਗਿਆ ਲੈਂਦੇ ਹਾਂ। ਕੱਲ ਨੂੰ ਮਿਲਾਂਗੇ, ਸੇਮ ਟਾਈਮ ਸੇਮ ਸ਼ੋਅ ਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।